अस्सलाम वालेकुम सारे वेखण वालिਆਂ ਨੂੰ। ਅੱਜ ਅਸੀਂ ਜਾ ਰਹੇ ਹਾਂ ਪਿੰਡ ਕੋਟ ਹੁਸੈਨ ਜੋ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਹੈ ਤੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਇਸ ਪਿੰਡ ਦੇ ਇਤਿਹਾਸ ਬਾਰੇ। ਪੰਜਾਬ ਅਤੇ ਸਿੱਖ ਮਤ ਦੇ ਇਤਿਹਾਸ ਵਿੱਚ ਇੱਕ ਐਸੇ ਬਾਦਸ਼ਾਹ ਦਾ ਨਾਮ ਸਦਾ ਵਾਸਤੇ ਅਮਰ ਹੈ ਜੋ ਬੇਬੇ ਨਾਨਕੀ ਤੋਂ ਬਾਅਦ ਦੂਸਰੇ ਐਸੇ ਖੁਸ਼ਕਿਸਮਤ ਸ਼ਖਸ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਸਾਹਿਬ ਕੋਈ ਆਮ ਸ਼ਖਸ ਨਹੀਂ ਬਲਕਿ ਉਹ ਰੱਬ ਦੀ ਬਰਗਜ਼ੀਦਾ ਸ਼ਖਸੀਅਤ ਨੇ। ਸੰਨ 1447 ਵਿੱਚ ਰਾਏ ਬੋਏ ਖਾਨ ਦੀ ਤਲਵੰਡੀ ਵਿਖੇ ਮੌਜੂਦਾ ਨਨਕਾਣਾ ਸਾਹਿਬ ਦੇ ਪਿੰਡ ਵਿੱਚ ਸਰਪੰਚ ਦੇ ਘਰ ਜਨਮ ਲੈਣ ਵਾਲੇ ਬੱਚੇ ਦਾ ਨਾਂ ਰਾਏ ਬੁਲਾਰ ਖਾਂ ਪੱਟੀ ਰੱਖਿਆ ਗਿਆ। ਇਹ ਸਾਹਮਣੇ ਸਕਰੀਨ 'ਤੇ ਜਿਹੜੀ ਤੁਸੀਂ ਹਵੇਲੀ ਵੇਖ ਰਹੇ ਹੋ, ਇਹ ਹਵੇਲੀ 18ਵੀਂ ਸਦੀ ਵਿੱਚ ਰਾਏ ਬੁਲਾਰ ਪੱਟੀ ਦੀ 14ਵੀਂ ਜਾਂ 15ਵੀਂ ਪੀੜ੍ਹੀ ਨੇ ਜਿਹੜੀ ਤਾਮੀਰ ਕਰਵਾਈ ਕੋਟ ਹੁਸੈਨ ਖਾਨ ਦੇ ਵਿੱਚ। ਅਤੇ ਇਸ ਹਵੇਲੀ ਦੇ ਬਿਲਕੁਲ ਅਪੋਜ਼ਿਟ ਇੱਕ ਹੋਰ ਹਵੇਲੀ ਆ ਜੋ ਇਹਨਾਂ ਹੀ ਇਸੇ ਪਰਿਵਾਰ ਨੇ ਜਿਹੜੀ ਆ ਇਸ ਪਿੰਡ ਦੇ ਵਿੱਚ ਤਾਮੀਰ ਕਰਵਾਈ। ਉਸ ਵਕਤ ਇਸ ਪਿੰਡ ਦੇ ਵਿੱਚ ਹੀ 2 ਹਵੇਲੀਆਂ ਸਨ ਅਤੇ ਉਸ ਤੋਂ ਬਾਅਦ ਹੁਣ ਬਾਅਦ ਵਿੱਚ ਇਸ ਪਿੰਡ ਵਿੱਚ ਹੋਰ ਜਿਹੜੇ ਘਰ ਘਰਾਣੇ ਨੇ ਬਣ ਗਏ। ਤੁਹਾਨੂੰ ਲੈ ਕੇ ਚੱਲਦੇ ਹਾਂ ਦੂਸਰੀ ਹਵੇਲੀ। ਨਨਕਾਣਾ ਸਾਹਿਬ ਦਾ ਪੁਰਾਣਾ ਨਾਂ ਰਾਏ ਭੋਏ ਦੀ ਤਲਵੰਡੀ ਸੀ। ਰਾਏ ਭੋਏ ਜੀ ਕੋਲ ਲਗਭਗ 39,000 ਕਿੱਲੇ ਜ਼ਮੀਨ ਸੀ ਅਤੇ ਇਸ ਜ਼ਮੀਨ ਦੀ ਰਾਖੀ ਲਈ ਭਾਈ ਮਹਿਤਾ ਕਾਲੂ ਜੀ ਨੂੰ ਮੁਨਸ਼ੀ ਰੱਖਿਆ ਗਿਆ ਸੀ। ਰਾਏ ਬੁਲਾਰ ਭੱਟੀ ਸਾਹਿਬ ਜਦੋਂ 8 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ। ਰਾਏ ਭੋਏ ਜੀ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਸਾਰੀ ਜ਼ਿੰਮੇਦਾਰੀ ਮਹਿਤਾ ਕਾਲੂ ਜੀ ਕੋਲ ਆ ਗਈ ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ। ਮਹਿਤਾ ਕਾਲੂ ਜੀ ਨੇ ਆਪਣੀ ਪੂਰੀ ਜ਼ਿੰਮੇਦਾਰੀ ਅਤੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨੂੰ ਸੰਭਾਲਦਿਆਂ ਹੋਇਆਂ ਇੱਕ ਮਿਸਾਲ ਕਾਇਮ ਕੀਤੀ। ਮਹਿਤਾ ਕਾਲੂ ਜੀ ਦੀ ਇਮਾਨਦਾਰੀ ਕਰਕੇ ਰਾਏ ਬੁਲਾਰ ਪੱਟੀ ਅਤੇ ਮਹਿਤਾ ਕਾਲੂ ਦੇ ਪਰਿਵਾਰ ਇੱਕ ਦੂਜੇ ਦੇ ਕਾਫੀ ਕਰੀਬ ਆ ਗਏ ਸਨ, ਜਿਸ ਕਰਕੇ ਰਾਏ ਬੁਲਾਰ ਪੱਟੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਹੀ ਵਾਕਫ ਸਨ ਅਤੇ ਉਹਨਾਂ ਦੀਆਂ ਕੁਝ ਗੱਲਾਂ ਨੇ ਰਾਏ ਬੁਲਾਰ ਪੱਟੀ ਦੇ ਦਿਲ ਉੱਪਰ ਗਹਿਰੀ ਛਾਪ ਛੱਡੀ। ਬਚਪਨ ਵਿੱਚ ਪਾਂਦੇ ਨੂੰ ਉਪਦੇਸ਼ ਦੇਣਾ, ਜੰਝੂ ਨਾ ਪਾਉਣਾ ਅਤੇ ਮੌਜੂਦਾ ਕਿਆਰਾ ਸਾਹਿਬ ਵਿਖੇ ਜਦ ਮੱਝਾਂ ਚਰਾਉਂਦਿਆਂ ਹੋਇਆਂ ਬਾਬਾ ਜੀ ਸੌਂ ਗਏ ਤਾਂ ਮੱਝਾਂ ਨੇ ਕਿਸੇ ਦੂਸਰੇ ਜ਼ਿੰਮੇਦਾਰ ਦੀ ਜ਼ਮੀਨ ਨੂੰ ਅਤੇ ਫਸਲ ਨੂੰ ਖਰਾਬ ਕੀਤਾ। ਸ਼ਿਕਾਇਤ 'ਤੇ ਜਦ ਰਾਏ ਬੁਲਾਰ ਜੀ ਦਾ ਉੱਥੇ ਪਹੁੰਚਣਾ ਅਤੇ ਫਸਲ ਦਾ ਪਹਿਲੇ ਨਾਲੋਂ ਜ਼ਿਆਦਾ ਹਰਿਆ ਭਰਿਆ ਹੋਣਾ। ਇਸ ਤੋਂ ਇਲਾਵਾ ਗੁਰਦੁਆਰਾ ਮਾਲਜੀ ਸਾਹਿਬ ਵਿਖੇ ਇੱਕ ਫਨੀਅਰ ਸੱਪ ਦਾ ਬਾਬਾ ਜੀ ਦੇ ਸੌਣ ਵੇਲੇ ਉਹਨਾਂ ਦੇ ਚਿਹਰੇ ਉੱਪਰ ਛਾਂ ਕਰਨਾ, ਇਹ ਸਭ ਕੁਝ ਰਾਏ ਬੁਲਾਰ ਜੀ ਨੇ ਆਪਣੀ ਅੱਖੀਂ ਵੇਖਿਆ। ਅਤੇ ਉਹਨਾਂ ਦੇ ਵਾਰਸ ਸਾਹਿਬ ਵੱਲੋਂ 20 ਰੁਪਏ ਵਪਾਰ ਵਾਸਤੇ ਦਿੱਤੇ ਹੋਏ ਅਤੇ ਬਾਬਾ ਜੀ ਦਾ ਉਹਨਾਂ ਪੈਸਿਆਂ ਨੂੰ ਗਰੀਬਾਂ ਵਿੱਚ ਵੰਡ ਦੇਣਾ, ਲੰਗਰ ਉਹਨਾਂ ਗਰੀਬਾਂ ਨੂੰ ਛਕਾ ਦੇਣਾ ਅਤੇ ਕਹਿਣਾ ਕਿ ਇਹ ਮੈਂ ਰੱਬ ਦੇ ਨਾਲ ਸੁੱਚਾ ਸੌਦਾ ਕੀਤਾ ਹੈ। ਇਹ ਸਾਰੀਆਂ ਉਹ ਗੱਲਾਂ ਸਨ ਜਿਸ ਕਰਕੇ ਰਾਏ ਬੁਲਾਰ ਪੱਟੀ ਨੂੰ ਯਕੀਨ ਹੋ ਗਿਆ ਕਿ ਬਾਬਾ ਗੁਰੂ ਨਾਨਕ ਸਾਹਿਬ ਕੋ ਆਮ ਬੰਦੇ ਨਹੀਂ, ਇਹ ਰੱਬ ਦੇ ਬਜ਼ੁਰਗ ਨੇ। ਅਤੇ ਉਹਨਾਂ ਨੇ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਯਾਨੀ 750 ਮੁਰੱਬਾ ਜਿਹੜਾ ਬਾਬਾ ਜੀ ਦੇ ਨਾਂ ਲਵਾ ਦਿੱਤਾ। ਅਤੇ ਅੱਜ ਵੀ ਮਾਲ ਰਿਕਾਰਡ ਵਿੱਚ ਇਹਨਾਂ 750 ਮੁਰੱਬਿਆਂ ਦੀ ਖੇਤੀ ਬਾਬਾ ਨਾਨਕ ਆਪ ਹੀ ਕਰਦਾ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਅਸਲਾਮ ਵਾਲੇਕੁਮ ਜੀ। ਅਸੀਂ ਪਹੁੰਚ ਗਏ ਹਾਂ ਰਾਏ ਅਕਰਮ ਪੱਟੀ ਸਾਹਿਬ ਕੋਲ, ਜਿਹੜੇ ਕਿ 18ਵੀਂ ਪੀੜ੍ਹੀ 'ਚੋਂ ਨੇ ਰਾਏ ਬੁਲਾਰ ਪੱਟੀ ਸਾਹਿਬ। ਅਤੇ ਚੌਧਰੀ ਸਾਹਿਬ ਨੇ ਇੱਥੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨਨਕਾਣਾ ਸਾਹਿਬ ਦੇ ਪ੍ਰੈਜ਼ੀਡੈਂਟ ਨੇ। ਅਤੇ ਕੋਈ ਗੱਲਬਾਤ ਸਾਂਝੀ ਕਰਾਂਗੇ, ਪੁੱਛਾਂਗੇ ਰਾਏ ਬੁਲਾਰ ਪੱਟੀ ਸਾਹਿਬ ਦੇ ਜਿਹੜਾ ਉਹਨਾਂ ਦੀਆਂ ਕਾਵਿਸ਼ਾਂ ਸੀ, ਜਾਂ ਉਹਨਾਂ ਕਿਸ ਤਰ੍ਹਾਂ ਜਿਹੜੀ ਆਪਣੀ ਜ਼ਮੀਨ ਸੀ ਉਹ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਦਿੱਤੀ। ਅਸਲਾਮ ਵਾਲੇਕੁਮ ਚੌਧਰੀ ਸਾਹਿਬ। ਵਾਲੇਕੁਮ ਸਲਾਮ। ਅੱਛਾ ਰਾਏ ਸਾਹਿਬ, ਪੁੱਛਣਾ ਚਾਹਾਂਗਾ ਮੈਂ ਕਿ ਥੋੜ੍ਹੀ ਜਿਹੀ ਸ਼ੁਰੂ ਤੋਂ ਬੈਕਗਰਾਊਂਡ ਤੋਂ, ਤੁਸੀਂ 18ਵੀਂ ਪੀੜ੍ਹੀ 'ਚ ਜੇ ਰਾਏ ਬੁਲਾਰ ਪੱਟੀ ਸਾਹਿਬ ਦੀ, ਇਹ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਜ਼ਮੀਨ ਜਿਹੜੀ ਉਹ ਦਿੱਤੀ, ਕੀ ਉਹਨਾਂ 'ਚ ਉਹਨਾਂ ਨੇ ਖੂਬੀਆਂ ਵੇਖੀਆਂ ਅਤੇ ਕਿਸ ਤਰ੍ਹਾਂ ਦਾ ਸਾਰਾ ਵਾਕਿਆ ਸੀ? ਤੁਸੀਂ ਮੈਨੂੰ ਸ਼ੁਰੂ ਤੋਂ ਐਂਡ ਤੱਕ ਦੀ ਥੋੜ੍ਹੀ ਜਿਹੀ ਤੁਹਾਡੇ ਕੋਲ ਗੱਲ ਪੁੱਛਣਾ ਚਾਹਾਂਗੇ, ਕਿਉਂਕਿ ਜਿਹੜੀਆਂ ਤੁਸੀਂ ਗੱਲਾਂ ਸੁਣੀਆਂ ਸੀਨਾ ਬਸੀਨਾ ਆਪਣੇ ਵੱਡਿਆਂ ਕੋਲੋਂ, ਉਹ ਜਿਹੜੀ ਆ ਸਾਡੇ ਜਿਹੜੇ ਵੇਖਣ ਵਾਲੇ ਨੇ, ਸੁਣਨ ਵਾਲੇ ਸਾਰੇ, ਉਹਨਾਂ ਤੱਕ ਤੁਸੀਂ ਜ਼ਰੂਰ ਪਹੁੰਚਾਉਣਾ। ਦੇਖੋ ਜੀ, ਸਾਡੇ ਬਜ਼ੁਰਗ ਸਨ ਰਾਏ ਭੋਏ ਖਾਨ, ਰਾਏ ਬੁਲਾਰ ਸਾਹਿਬ ਦੇ ਵਾਲਿਦ, ਠੀਕ, ਜਿਨ੍ਹਾਂ ਦੇ ਨਾਂ 'ਤੇ ਇਹ ਸਾਰਾ ਨਨਕਾਣਾ ਹੋਣਾ, ਜਿਹੜਾ ਮੌਜੂਦਾ ਨਨਕਾਣਾ ਹੈ, ਇਹ ਉਸ ਵਕਤ ਰਾਏ ਭੋਏ ਖਾਨ ਦੀ ਤਲਵੰਡੀ ਕਿਹਾ ਜਾਂਦਾ ਸੀ। ਰਾਏ ਭੋਏ ਖਾਨ ਦੀ ਤਲਵੰਡੀ ਤਲਵੰਡੀ ਰਾਏ ਭੋਏ ਖਾਨ ਜਾਂ ਰਾਏ ਭੋਏ ਖਾਨ ਦੀ ਤਲਵੰਡੀ। ਉਹਨਾਂ ਦੇ ਅੱਗੋਂ ਔਲਾਦ ਆਏ ਰਾਏ ਬੁਲਾਰ, ਜਿਨ੍ਹਾਂ ਦੇ ਅਸੀਂ 18ਵੀਂ ਪੀੜ੍ਹੀ 'ਚ ਸ਼ਾਮਲ ਹੋਏ ਸੀ। ਰਾਏ ਬੁਲਾਰ ਸਾਹਿਬ ਦੇ ਇੱਕ ਨੌਕਰ ਸਨ, ਮੁਨਸ਼ੀ ਕਹਿ ਲਓ, ਕਾਲੂ ਖੱਤਰੀ ਉਹਨਾਂ ਦਾ ਨਾਂ ਸੀ। ਉਹਨਾਂ ਦਾ ਘਰ ਔਲਾਦ ਨਹੀਂ ਸੀ ਆਈ, ਕਾਲੂ ਖੱਤਰੀ ਦੀ ਘਰ ਔਲਾਦ ਨਹੀਂ ਸੀ ਆਈ। ਸਾਡੇ ਅਸੀਂ ਮੁਰੀਦ ਸੀ ਸ਼ਾਹ ਬਾਦਸ਼ਾਹ 9 ਲੱਖ ਹਜ਼ਾਰੀ ਵਾਲਿਆਂ ਦੇ, ਉਹਨਾਂ ਕੋਲ ਸਾਡਾ ਆਉਣਾ ਜਾਣਾ ਰਹਿੰਦਾ ਸੀ, ਜਾਂ ਉਹ ਉੱਥੇ ਤਲਵੰਡੀ ਦੇ ਰਾਏ ਭੋਏ ਖਾਨ ਤਲਵੰਡੀ ਦੇ ਆਉਂਦੇ ਸੀ। ਉਹ ਇੱਕ ਵਾਰੀ ਉਹ ਤਸ਼ਰੀਫ ਲਿਆਏ ਇੱਥੇ। ਮੇਰੇ ਬਜ਼ੁਰਗ ਵੀ ਰਾਏ ਬੁਲਾਰ ਉਹ ਨਾਲ ਆਪਣੇ ਨੌਕਰ ਨੂੰ ਕਾਲੇ ਖਤਰੇ ਨੂੰ ਕਿਹਾ ਕਿ ਆਓ ਉੱਥੇ ਚੱਲੀਏ, ਇੱਕ ਦੁਆ ਸ਼ੁਆ ਕਰਾਵਾਂਗੇ, ਤੁਹਾਡੇ ਘਰ ਅੱਲਾਹ ਤਾਲਾ ਔਲਾਦ ਦੇਗਾ। ਬਹਰਹਾਲ ਉਹਨਾਂ ਨੇ ਦੁਆ ਕਰਵਾਈ, ਅੱਲਾਹ ਤਾਲਾ ਨੇ ਕਾਲੇ ਖਤਰੇ ਨੂੰ ਔਲਾਦ ਦਿੱਤੀ, ਜਿਹੜਾ ਕਿ ਵੱਡੇ ਹੋ ਕੇ ਜਿਨ੍ਹਾਂ ਦਾ ਨਾਮ ਬਾਬਾ ਗੁਰੂ ਨਾਨਕ ਸੀ। ਬਾਬਾ ਜੀ ਜਿਸ ਤਰ੍ਹਾਂ ਬੱਚੇ ਸਨ, ਨੌਬਲੂਮ ਬੱਚੇ ਸਨ, ਜਿਵੇਂ ਜਿਵੇਂ ਜਵਾਨ ਹੁੰਦੇ ਗਏ, ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਉਹਨਾਂ 'ਚ ਕੋਈ ਨਾ ਕੋਈ ਐਸੀਆਂ ਅਲਾਮਾਤ ਜ਼ਾਹਿਰ ਹੋਣੀਆਂ ਸ਼ੁਰੂ ਹੋਈਆਂ ਕਿ ਇਹ ਕੋਈ ਆਮ ਬੱਚਾ ਨਹੀਂ, ਇਹ ਕੋਈ ਬਜ਼ੁਰਗ ਆਦਮੀ ਹੈ। ਉਹਨਾਂ ਸਾਹਿਬ ਇਸੇ ਤਰ੍ਹਾਂ ਹੀ ਇੱਕ ਵਾਰੀ ਬਾਬਾ ਜੀ 10-12 ਸਾਲ ਦੇ ਜਾਂ 14 ਸਾਲ ਦੇ ਸਨ, ਬੱਚੇ ਸਨ, ਮੱਝੀ ਛੇਜੀ ਚਰਾਉਣ ਜਾਂਦੇ ਸੀ ਬਾਹਰ। ਉਹ ਮੱਝੀ ਚਰਾਉਣ ਗਿਆ, ਇੱਕ ਦਿਨ ਚਰਾ ਕੇ ਵਾਪਸ ਆਏ, ਯਾਨੀ ਚਰਾ ਰਹੇ ਸੀ ਤੇ ਪਿੰਡ ਦੇ ਲੋਕਾਂ ਨੇ ਆ ਕੇ ਰਾਏ ਬੁਲਾਰ ਸਾਹਿਬ ਨੂੰ ਸ਼ਿਕਾਇਤ ਲਾਈ ਕਿ ਜੀ ਉਹ ਤੇ ਸਾਰੀ ਫਸਲ ਵੀ ਉਜੜ ਗਈ ਹੈ, ਹਰ ਚੀਜ਼ ਉੱਥੇ ਸ਼ਾਹੀ ਕੋਈ ਨਹੀਂ ਰਹਿ ਗਈ, ਸਾਰੀਆਂ ਮੱਝੀ ਖਾ ਗਈਆਂ ਨੇ। ਔਰ ਰਾਏ ਸਾਹਿਬ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਨੌਕਰਾਂ ਨੂੰ ਨਾਲ ਲਿਆ, ਕਾਲੂ ਨਾਲ ਲਿਆ, ਤੇ ਬਾਬ ਨੂੰ ਨਾਲ ਲਿਆ, ਨਾਲ ਲੈ ਕੇ ਜਾ ਕੇ ਦੇਖਿਆ ਤਾਂ ਉਹ ਮੱਝੀ ਸਾਰੀਆਂ ਫਸਲਾਂ ਹਰੀਆਂ ਭਰੀਆਂ ਉਸੇ ਤਰ੍ਹਾਂ ਹੀ ਖੜੀਆਂ ਸੀ। ਤਾਂ ਦੇਖਿਆ ਉਹ ਬੱਚਾ ਜਿਹੜਾ ਸੀ ਬਾਬਾ ਗੁਰੂ ਨਾਨਕ, ਉਹ ਇੱਕ ਦਰਖਤ ਥੱਲੇ ਪਿਆ, ਸੁੱਤੇ ਪਏ ਹੱਥ ਧਰ ਕੇ, ਉੱਤੇ ਸੱਪ ਨੇ, ਇੱਕ ਨਾਗ ਨੇ ਸਾਇਆ ਕੀਤਾ ਸੀ। ਉਹ ਸਾਰੇ ਲੋਕ ਦੇਖ ਕੇ ਵਾਪਸ ਆ ਗਏ ਕਿ ਇਹ ਇੱਕ ਆਮ ਬੱਚਾ ਨਹੀਂ, ਇਹ ਕੋਈ ਬਜ਼ੁਰਗ ਹੈਗਾ। ਉਸ ਵਾਸਤੇ ਉਸ ਤੋਂ ਬਾਅਦ ਉਹਨਾਂ ਦੀ ਮਤਲਬ ਕਦੀ ਉਹਨਾਂ ਨੇ ਰਾਏ ਬੁਲਾਰ ਸਾਹਿਬ ਨੇ ਉਹਨੂੰ ਕਦੀ ਕੰਮ ਨਹੀਂ ਸਿੱਖਿਆ, ਕੁਛ ਨਹੀਂ ਸਿੱਖਿਆ। ਜਿਵੇਂ ਜਿਵੇਂ ਜਵਾਨ ਹੁੰਦੇ ਗਏ ਸਾਰਾ ਕੁਛ ਇਸ ਤਰ੍ਹਾਂ ਹੁੰਦਾ ਗਿਆ। ਬਾਅਦ ਉਹਨੇ ਵਾਲਿਦ ਸਾਹਿਬ ਨੇ ਜਿਸ ਤਰ੍ਹਾਂ ਸ਼ੁਨੀਦ ਹੈਗੀ ਹੈ, ਸੁਣਿਆ ਜਿਸ ਤਰ੍ਹਾਂ ਕਿ ਵਾਲਿਦ ਸਾਹਿਬ ਨੇ ਕਿਹਾ ਕਿ ਮੇਰਾ ਬੱਚਾ ਨਕਾਰਾ ਹੈ, ਇਹਨੂੰ ਕੋਈ ਕੰਮ ਤੇ ਲਾਇਆ ਜਾਏ, ਕੋਈ ਇਹਨੂੰ ਕੋਈ ਕਾਰੋਬਾਰ ਕਰਾਇਆ ਜਾਏ। ਉਹਨਾਂ ਨੇ ਉਹਨੂੰ ਬਾਬਾ ਜੀ ਨੂੰ ਕਿਹਾ ਕਿ ਯਾਰ ਤੂੰ ਹੁਣ ਵੱਡਾ ਸਾਰਾ ਹੋ ਗਿਆ, ਕੋਈ ਆਪਣਾ ਕੰਮ ਕਾਜ ਕਰ। ਉਹਨੇ ਕਿਹਾ ਜੀ ਮੈਂ ਕੀ ਕਰਾਂ? ਉਹਨੇ ਕਿਹਾ ਕੋਈ ਪੈਸੇ ਲੈ ਤੇ ਜਾ ਕੇ ਤਜਾਰਤ ਕਰ। ਉਹ ਤਜਾਰਤ ਦੇ ਕਰਨ ਦੇ ਆਨੇ ਉਹਨਾਂ ਕੋਲ ਥੋੜ੍ਹੇ ਜਿਹੇ ਪੈਸੇ ਦਿੱਤੇ, ਜਾ ਕਰਕੇ ਆ ਤਿਆਰ। ਉਹ 15-20 ਦਿਨ ਮਹੀਨਾ ਲੱਗੇ, ਫਿਰ ਮਹੀਨੇ ਬਾਅਦ ਵਾਪਸ ਆਏ ਤੇ ਵਾਲਿਦ ਨੇ ਪੁੱਛਿਆ ਕੀ ਕਰ ਆਇਆ? ਉਹਨੇ ਕਿਹਾ ਬਾਬਾ ਜੀ ਮੈਂ ਸੁੱਚਾ ਸੌਦਾ ਕਰ ਆਇਆ, ਜਿਹਦੇ ਨਾਂ 'ਤੇ ਅੱਜ ਕੱਲ੍ਹ ਗੁਰਦੁਆਰਾ ਵੀ ਇੱਥੇ ਹੈ, ਸੁੱਚਾ ਸੌਦਾ ਗੁਰਦੁਆਰਾ ਸਾਹਿਬ ਸੁੱਚਾ ਸੌਦਾ, ਵੀ ਰੱਬ ਦੇ ਨਾਲ ਉਹਨੇ ਕਿਹਾ ਮੈਂ ਸੌਦਾ ਕਰ ਆਇਆ। ਉਹਨੇ ਰੱਬ ਦੇ ਨਾਲ ਮੈਂ ਸੌਦਾ ਕਰ ਆਇਆ। ਇਹੋ ਜਿਹੀਆਂ ਅਲਾਮਾਤ ਕੀ ਜ਼ਾਹਿਰ ਹੋਈਆਂ ਨੇ। ਬਹਰਹਾਲ ਉਹ ਤੇ ਫਿਰ ਚੱਲਦਾ ਰਿਹਾ, ਕੰਮ ਚੱਲਦਾ ਰਿਹਾ। ਉਹ ਜਿਸ ਤਰ੍ਹਾਂ ਬਜ਼ੁਰਗ ਸਾਡੇ ਜਿੰਨਾ ਪਹਿਚਾਣਿਆ, ਸਾਰਾ ਕੁਛ ਕੀਤਾ। ਸਾਡੇ ਕੋਲ ਜ਼ਮੀਨ ਸੀ ਤਕਰੀਬਨ ਇੱਥੇ ਕੋਈ 750 ਮੁਰੱਬਾ ਇਹ ਸੀ, ਕੋਈ ਇੰਨੀ ਹੋਰ ਸੀ 1500 ਮੁਰੱਬਾ, 1500 ਮੁਰੱਬਾ ਸੀ ਸਾਡੇ ਖਾਨਦਾਨ ਕੋਲ, ਜਿਹਦੇ ਵਿੱਚੋਂ ਫਿਰ 750 ਮੁਰੱਬਾ ਤਕਰੀਬਨ 18000 ਏਕੜ ਉਹ ਦਰਵੇਸ਼ ਦੇ ਨਾਲ ਆਈ ਸੀ, ਬਾਬਾ ਗੁਰੂ ਨਾਨਕ ਨੂੰ ਦੇ ਛੱਡੇ ਸੀ, ਅੱਲਾ ਵਾਸਤੇ ਡੋਨੇਟ ਕਰ ਦਿੱਤੀ ਸੀ।
ਬਾਅਦ ਬਾਬਾ ਜੀ ਉਹ ਕਰਦੇ ਰਹੇ ਬਾਅਦ 'ਚ ਹੁਣ ਅੱਜ ਕੱਲ੍ਹ ਵੀ ਉਹਨਾਂ ਦਾ ਨਾਂ ਜਿਹੜਾ ਹੈ ਉਹ ਜ਼ਮੀਨ ਉਸੇ ਤਰ੍ਹਾਂ ਚੱਲ ਰਹੀ ਹੈਗੀ ਹੈ। ਬਾਬਾ ਗੁਰੂ ਨਾਨਕ ਜਿਹੜੇ ਲੋਕ ਸੀਸਾਂ ਦੇ ਰਹੇ ਨੇ ਖਾ ਰਹੇ ਨੇ ਸੀਸਾਂ ਦੇ ਰਹੇ ਅੱਜ ਪੂਰਾ ਨਨਕਾਣਾ ਵੀ ਤਕਰੀਬਨ ਉਸੇ ਜ਼ਮੀਨ ਦੀ ਵਿੱਚ ਆਬਾਦ ਹੈਗਾ। ਅੱਛਾ ਰਾਏ ਸਾਹਿਬ, ਜਿਹੜਾ ਦੌਰ ਚੱਲਦਾ ਵਾ ਕੋਈ ਕਿਸੇ ਨੂੰ ਜਿਹੜਾ ਨਾ ਉਹ ਇੱਕ ਤੇਲੀ ਇੱਕ ਮਰਲਾ ਨਹੀਂ ਦਿੰਦਾ, ਤੇ ਉਹ ਕਿੱਡੇ ਵੱਡੇ ਦਿਲ ਸਨ, ਕਿੱਡਾ ਵੱਡਾ ਜਿਗਰਾ ਸੀ ਭੱਟੀ ਸਾਹਿਬ ਦਾ। ਦੇਖ ਲਓ ਕਿ ਅੱਜ ਇੱਕ ਭਾਈ ਦੂਸਰੇ ਭਾਈ ਨੂੰ ਇੱਕ ਮਰਲਾ ਜ਼ਮੀਨ ਨਹੀਂ ਦਿੰਦਾ, ਇੱਕ ਬੰਨਾ ਪਾਣਾ ਹੋਇਆ ਨਾ ਤੇ ਉਹ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਉਹ ਵੇਖ ਲਓ ਕਿ ਉਹ ਬਜ਼ੁਰਗਾਂ ਦੀ ਦੇਵਾ ਹੈ ਨਾ। ਸਾਡਾ ਜਿਹੜਾ ਖਾਨਦਾਨ ਨੂੰ ਅੱਲਾਹ ਤਾਲਾ ਨੇ ਇੱਜ਼ਤ ਬਖਸ਼ੀ ਹੋਈ ਹੈ ਪੂਰੀ ਦੁਨੀਆ 'ਚ, ਪੂਰੀ ਦੁਨੀਆ ਜੋ ਇੱਜ਼ਤ ਬਖਸ਼ੀ ਹੈ ਇਹ ਬਾਬਾ ਉਹਨਾਂ ਦੀ ਬਦੌਲਤ ਹੈ ਨਾ। ਜੋ ਅਗਰ ਉਹ ਨਾ ਲੈਂਦੇ ਚਲੋ ਅੱਜ ਸਾਡੇ ਕੋਲ ਜਿੰਨੀ ਜ਼ਮੀਨ ਡਬਲ ਹੁੰਦੀ ਹੈ ਕੀ ਕਰ ਲੈਣਾ ਸੀ ਪੂਰੇ ਇਹ ਨਾਂ ਤਾਂ ਨਹੀਂ ਸੀ ਲੱਭ ਸਕਦਾ ਨਾ। ਹੁਣ ਤੁਸੀਂ ਜਿੱਥੇ ਨਾਂ ਲਾਓਗੇ ਸਿੱਖਾਂ ਦਾ ਨਾਂ ਲਾਓਗੇ ਸਰਦਾਰ ਸਾਹਿਬਾਂ ਦਾ ਨਾਂ ਬਾਬੇ ਰਾਏ ਬੁਲਾਰ ਦਾ ਨਾਂ ਲਾਜ਼ਮੀ ਆਏਗਾ। ਅੱਛਾ ਇਹਦੇ ਵਿੱਚ ਇੱਕ ਹੋਰ ਆਪਾਂ ਗੱਲ ਐਡ ਕਰਾਂ ਮੈਂ ਕਿ ਇਹ ਵੇਖੋ ਵੀ ਬਾਬਾ ਜੀ ਸਨ ਉਦੋਂ ਸ਼ਾਸਤਰੀ ਕਾਸਟ ਉਹਨਾਂ ਦੀ, ਤੇ ਦੂਸਰਾ ਰਾਏ ਸਾਹਿਬ ਭੱਟੀ ਤੇ ਮੁਸਲਮਾਨ ਸਨ, ਠੀਕ ਹੈ। ਤੇ ਇਹ ਕਿਸ ਤਰ੍ਹਾਂ ਦੀ ਸਾਂਝ ਸੀ ਉਦੋਂ ਵੀ ਕੁਝ ਜ਼ਾਤਾਂ ਪਾਤਾਂ ਮਜ਼ਹਬਾਂ ਤੋਂ ਉੱਤੇ ਹੋ ਗਏ? ਇਹ ਦੇਖੋ ਇਹ ਜ਼ਾਤ ਪਾਤ ਤੋਂ ਇਲਾਵਾ ਤੁਸੀਂ ਇਹ ਨੋਟ ਕਰੋ ਕਿ ਹੁਣ ਵੀ ਇੱਥੇ ਤੁਸੀਂ ਚਲੇ ਜਾਓ ਗੁਰਦੁਆਰੇ ਚਲੇ ਜਾਓ, ਇਹ ਨਹੀਂ ਕਿ ਸਿਰਫ ਸਰਦਾਰ ਸਾਹਿਬਾਨ ਨੇ ਉੱਥੇ ਜਾਂਦੇ ਨੇ ਜਾ ਕੇ ਦੁਆ ਮੰਗਦੇ ਨੇ, ਮੁਸਲਮਾਨ ਵੀ ਜਾਂਦੇ ਨੇ। ਜਿਸ ਵਕਤ ਤੋਂ ਉਹਨਾਂ ਦੇ ਫੌਤ ਹੋਏ ਨੇ ਉਹ ਸਿੱਖ ਕਹਿੰਦੇ ਸੀ ਅਸੀਂ ਆਪਣੇ ਤਰੀਕੇ ਨਾਲ ਸਾੜਨਾ ਹੈ, ਮੁਸਲਮਾਨ ਕਹਿੰਦੇ ਸੀ ਅਸੀਂ ਦਫਨ ਕਰਨਾ, ਉਹ ਲਾਸ਼ ਗਾਇਬ ਹੋ ਗਈ ਸੀ। ਸੋ ਗੱਲ ਇਹ ਕਿ ਉਹ ਤੁਸੀਂ ਉਹਨਾਂ ਦੇ ਸ਼ਲੋਕ ਪੜ੍ਹ ਕੇ ਵੇਖ ਲਓ। ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਇਹ ਵੀ ਸੁਣੀ ਦੇਖੋ ਨਾ ਹਜ ਵੀ ਕੀਤਾ ਸੀ। ਭੱਟੀ ਸਾਹਿਬ ਕੋਈ ਜਿਹੜੀ ਆਪਣੀ ਹੁਣ ਸਿੱਖ ਕਮਿਊਨਿਟੀ ਆ ਆਲ ਓਵਰ ਦਾ ਵਰਲਡ ਵਸਦੀ ਆ, ਇੱਕ ਤਾਂ ਪਾਕਿਸਤਾਨ ਆਉਣ ਦੇ ਹਵਾਲੇ ਦੇ ਨਾਲ ਥੋੜ੍ਹਾ ਜਿਹਾ ਤੁਸੀਂ ਦੱਸਣਾ ਕਿ ਕੁਝ ਡਰ ਵੀ ਲੋਕਾਂ ਨੂੰ, ਕੁਝ ਜਿਹੜੀਆਂ ਬਹੁਤ ਗਵਰਨਮੈਂਟਸ ਨੇ ਇਹਨਾਂ ਦੇ ਵਿੱਚ ਵੀਜ਼ਾ ਪੋਲਿਸੀਜ਼ ਬੜੀਆਂ ਸਖਤ ਨੇ, ਤੇ ਤੁਸੀਂ ਕੀ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੀ ਸਿੱਖ ਕਮਿਊਨਿਟੀ ਆਲ ਓਵਰ ਦਾ ਵਰਲਡ? ਸਿੱਖ ਕਮਿਊਨਿਟੀ ਵਾਸਤੇ ਸਾਡਾ ਤਾਂ ਪੈਗਾਮ ਇਹੀ ਹੈ ਕਿ ਜਿਤਨੇ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਵੀਜ਼ਾ ਮਿਲ ਸਕਦਾ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਹਜ ਕਰਨ ਵਾਸਤੇ ਜਾਂਦੇ ਹਾਂ ਸਿੱਖ ਕਮਿਊਨਿਟੀ ਇਸੇ ਤਰ੍ਹਾਂ ਹੀ ਆਪਣਾ ਫਰੀਜ਼ਾ ਅਦਾ ਕਰਨ ਵਾਸਤੇ ਮਜ਼ਹਬੀ ਇਬਾਦਤ ਵਾਸਤੇ ਇੱਥੇ ਆਉਂਦੇ ਨੇ। ਇਸ ਵਾਸਤੇ ਸਾਡੀ ਗੌਰਮੈਂਟ ਨੂੰ ਚਾਹੀਦਾ ਕਿ ਉਹਨਾਂ ਦੇ ਰਾਹ 'ਚ ਵੀਜ਼ੇ ਦੀ ਰੁਕਾਵਟ ਨਾ ਬਣੇ, ਜਿਤਨੇ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਨੂੰ ਵੀਜ਼ਾ ਮਿਲ ਸਕਦਾ। ਦੇਖੋ ਕਿ ਜਿਸ ਵਕਤ ਸਿੱਖ ਸਾਹਿਬਾਨ ਇੱਥੇ ਆਉਂਦੇ ਨੇ ਸਾਡੇ ਇੱਥੇ ਰੌਣਕ ਹੁੰਦੀ ਹੈ। ਇੱਥੇ ਸਾਡੇ ਜਿਤਨੇ ਵੀ ਮੈਂ ਗੱਲ ਕਰਦਾ ਵੀ ਕਾਰੋਬਾਰ ਚੱਲਦੇ ਨੇ, ਕਾਰੋਬਾਰ ਚੱਲਦਾ ਹੈ, ਲੋਕਾਂ ਨੂੰ ਰੋਟੀ ਮਿਲਦੀ ਹੈ, ਰਕਸ਼ੇ ਤੋਂ ਲੱਗ ਕੇ ਦੁਕਾਨਦਾਰਾਂ ਤੱਕ ਹਰ ਇੱਕ ਬੰਦਾ ਰੋਟੀ ਕਮਾਉਂਦਾ ਹੈ। ਇਸ ਵਾਸਤੇ ਜਿਤਨਾ ਜ਼ਿਆਦਾ ਲੋਕ ਆਉਣਗੇ ਉਤਨੇ ਜ਼ਿਆਦਾ ਜ਼ਰੇ ਮੁਬਾਦਲਾ ਪਾਕਿਸਤਾਨ ਵਿੱਚ ਆਏਗਾ। ਜੀ ਇਹ ਰਾਏ ਸਾਹਿਬ ਨਾਲ ਕੀਤੀ ਆਪਾਂ ਗੱਲਬਾਤ ਸਾਂਝੀ, ਤੇ ਰਾਏ ਸਾਹਿਬ ਨੇ ਦੱਸੀ ਬੈਕਗਰਾਊਂਡ ਜਿਹੜੀ ਆ ਰਾਏ ਬੁਲਾਰ ਭੱਟੀ ਸਾਹਿਬ ਦੇ ਹਵਾਲੇ ਦੇ ਨਾਲ ਕਿ ਉਹਨਾਂ ਨਾਲ ਕਿਸ ਤਰ੍ਹਾਂ ਬਾਬਾ ਜੀ ਦੀ ਪਛਾਣ ਕੀਤੀ। ਤੇ ਉਹ ਲੈ ਕੇ ਚੱਲਦੇ ਤੁਹਾਨੂੰ ਹੁਣ ਬਾਬਾ ਰਾਏ ਬੁਲਾਰ ਭੱਟੀ ਸਾਹਿਬ ਦੇ ਮਜ਼ਾਰ 'ਤੇ ਤੁਹਾਨੂੰ ਮਜ਼ਾਰ ਵਿਖਾਉਂਦੇ ਹਾਂ, ਤੇ ਲੈ ਕੇ ਚੱਲਦੇ ਹਾਂ ਉਸ ਜਗ੍ਹਾ 'ਤੇ ਜਿੱਥੇ ਰਾਏ ਬੁਲਾਰ ਭੱਟੀ ਸਾਹਿਬ ਦਫਨ ਨੇ। ਹੁਣ ਉਹ ਮਜ਼ਾਰ ਵੀ ਰਾਏ ਸਾਹਿਬ ਨੇ ਬਣਾਇਆ ਹੋਇਆ, ਅਤੇ ਉਹਦੇ ਵਿੱਚ ਇੱਕ ਮਲਹਕਾ ਪਾਰਕ ਵੀ ਜਿਹੜਾ ਉਹ ਵੀ ਰਾਏ ਸਾਹਿਬ ਦੀ ਕਾਵਿਸ਼ਾਂ ਦੇ ਨਾਲ ਬਣਿਆ ਹੋਇਆ।
ਅਸੀਂ ਪਹੁੰਚ ਗਏ ਹੁਣ ਮਜ਼ਾਰ ਰਾਏ ਬੁਲਾਰ ਭੱਟੀ ਸਾਹਿਬ ਦੇ, ਜਿੱਥੇ ਉਹ ਦਫਨ ਨੇ, ਅਤੇ ਰੱਬ ਸੋਹਣਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਅੱਜ ਵੀ ਇਹਨਾਂ ਫਿਜ਼ਾਵਾਂ ਵਿੱਚ ਰਾਏ ਬੁਲਾਰ ਭੱਟੀ ਜ਼ਿੰਦਾ ਹੈ ਅਤੇ ਬਾਬਾ ਨਾਨਕ ਆਪਣੇ ਹੱਥੀਂ ਖੇਤੀ ਕਰਦਾ ਨਜ਼ਰ ਆਉਂਦਾ ਹੈ। ਸਾਡੀ ਰੱਬ ਕੋਲ ਦੁਆ ਹੈ ਕਿ ਭੱਟੀ ਖਾਨਦਾਨ ਅਤੇ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਪਿਆਰ ਮੁਹੱਬਤ ਸਦਾ ਵਾਸਤੇ ਕਾਇਮ ਰਹੇ। ਸਾਡਾ ਚੈਨਲ ਹੈ ਪੰਜਾਬੀ ਲਹਿਰ ਫੇਸਬੁੱਕ ਅਤੇ ਯੂਟਿਊਬ 'ਤੇ, ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀ ਵੀਡੀਓਜ਼, ਇਸ ਤਰ੍ਹਾਂ ਦੀ ਐਕਟੀਵਿਟੀਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਅਤੇ ਲਵਲੀ ਸਿੰਘ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫੇਰ, ਰੱਬ ਰਾਖਾ।